ਅੱਜ ਬੇਬੇ ਆ ਸਾਡੀ ਬੇਬੇ ਆ ਸਭ ਤੋਂ ਪਿੰਡ ਦੀ ਬੁੱਢੀ ਮਾਈ ਮੇਰੀ ਦਾਦੀ ਦੀ ਸਹੇਲੀ। ਮੇਰੀ ਦਾਦੀ ਨੂੰ ਅੱਲਾ ਜੰਨਤ ਨਸੀਬ ਕਰੇ। ਮੇਰੀ ਦਾਦੀ ਦੀ ਕਿਤੇ ਹਮ ਉਮਰ ਭੈਣਾਂ ਬਣੀਆਂ ਸੀ। ਮਹੱਲੇ ਦੀ ਪੁਰਾਣੀ ਮਾਈ ਆ। ਅੱਜ ਬੜੀ ਦੇਰ ਬਾਅਦ ਸਾਡੇ ਕੋਲ ਆਈ ਦੁਕਾਨ ਤੇ ਅਸੀਂ ਇੱਥੇ ਬੈਠੇ ਤੇ ਮੈਂ ਕਿਹਾ ਹੁਣ ਗੱਪਸ਼ਪ ਦੀ ਬੇਬੇ ਨਾਲ ਹੋ ਜਾਵੇ, ਕੋਈ ਪੁਰਾਣੇ ਵਕਤ ਦੀਆਂ ਗੱਲਾਂ ਬਾਤਾਂ ਹੋ ਜਾਣ, ਕਿਉਂਕਿ ਬਹੁਤ ਸਾਰੇ ਮੇਰੇ ਐਸੇ ਦੋਸਤ ਆ ਨਾਜ਼ਰੀਨ ਜਿਹੜੇ ਬਾਹਰ ਬੈਠੇ ਆ, ਉਹਨਾਂ ਨੇ ਵੀ ਕਈ ਵਾਰੀ ਫਰਮਾਇਸ਼ ਕੀਤੀ ਆ ਕਿ ਬੇਬੇ ਹੱਸੋ ਨੂੰ ਲਿਆਈਓ, ਉਹਦੇ ਨਾਲ ਗੱਲਬਾਤ ਕਰਾਈਓ। ਤੇ ਅੱਜ ਸਾਡੀ ਬੇਬੇ ਆਈ ਬੈਠੀ ਆ। ਅੱਜ ਕੁਦਰਤੀ ਅੱਜ ਆ ਗਈ ਆ ਬੇਬੇ। ਤੇ ਬੇਬੇ ਮੈਨੂੰ ਆ ਕੇ ਕਹਿੰਦੀ ਆ ਪੁੱਤ ਅਲਸੀ ਵੀ ਲੈ ਕੇ ਆ ਦੁਕਾਨ ਤੇ, ਤੇਲ ਵੀ ਲੈ ਗਿਆ, ਸਰੋਂ ਦਾ ਤੇਲ ਲੈ ਕੇ ਖਾ ਲੈ। ਹਾਂ ਹੁਣ ਮੌਸਮ ਆ, ਕਿਉਂਕਿ ਭਲ ਅੱਜ ਕੱਲ੍ਹ ਦੀਆਂ ਬੁੜੀਆਂ ਨੂੰ, ਲੋਕਾਂ ਨੂੰ, ਬੰਦਿਆਂ ਨੂੰ ਕੀ ਪਤਾ ਬਣਾਉਣੀ ਨਹੀਂ ਆਉਂਦੀ। ਹਾਂ ਬਣਾਉਣੀ ਨਹੀਂ ਆਉਂਦੀ। ਬੇਬੇ ਉਦੋਂ ਬੇਬੇ ਅਲਸੀ ਪਿੰਨੀਆਂ ਇਹ ਕਾਸ ਤੋਂ ਬਣਾਉਂਦੇ ਹੁੰਦੇ ਸੀ? ਅਲਸੀ ਕੋਈ ਵਜ੍ਹਾ ਦੀ ਹੁੰਦੀ ਸੀ? ਵਜ੍ਹਾ ਤਾਕਤ ਤੋਂ, ਪਾਲੇ ਤੋਂ। ਅਲਸੀ ਮੇਥੇ, ਮੈਂ ਦੱਸ ਦਿੰਦਾ ਸਾਡੀ ਦਾਦੀ ਅੱਲਾ ਜੰਤਨ ਸੀ ਕਰੇ, ਮੇਥੇ ਅਲਸੀ ਚਾਸਕੂ ਬੁੜੀਆਂ ਬਣਾਉਂਦੀਆਂ ਸੀ। ਸਾਨੂੰ ਪੋਤੀਆਂ ਦਿੰਦੇ ਸੀ, ਫੋੜਾ ਫੋੜੀ ਨਹੀਂ ਸੀ ਨਿਕਲਦਾ। ਅੱਛਾ ਬੇਬੇ ਹਲੇ ਤੂੰ ਬਣਾ ਲੈਂਦੀ ਪਿੰਨੀਆਂ? ਆਪ ਹੀ ਬਣਾ ਲੈਂਦੀ ਆ? ਹਾਂ ਇਨਸ਼ਾਅੱਲਾ। ਨਹੀਂ ਮਾਸ਼ਾਅੱਲਾ ਹੁਣ ਤਾਂ ਤੂੰ ਬੁੱਢੀ ਹੋ ਗਈ, ਹੁਣ ਤਾਂ ਹੱਥ ਵੀ ਤੇਰੇ ਕੰਮ ਮੇਰੇ। ਬੁੱਢੀ ਹੋ ਗਈ ਬੇਬੇ? ਭਾਵੇਂ ਬੁੱਢੇ ਹੀ ਹੋ ਗਏ। ਹਾਂ ਬਣਾ ਲੈਂਦੀ ਹਲੇ? ਦਿਨ ਕੋਲ ਬਾ ਲਈਦਾ, ਤਰੀਕਾ ਦੱਸੀ। ਅੱਛਾ ਯਾਨੀ ਉਸਤਾਦੀ ਕਰਦੀਆਂ। ਹਾਂ ਵੀ ਮਾਂ ਚਾਸਕੂ ਸਿਆਣੀਆਂ ਮਾਈਆਂ ਲਾਜ਼ਮੀ ਬਣਾਉਂਦੀਆਂ ਸੀ। ਹਾਂ ਜੰਮਦੇ ਆ ਬੱਚੇ ਨੂੰ ਪਿੰਨੀਆਂ। ਹੁਣ ਕਿਸੇ ਨੂੰ ਪਤਾ ਨਹੀਂ, ਅੱਜ ਕੱਲ ਦੀਆਂ ਬੁੜੀਆਂ ਨੂੰ ਪੁੱਛੋ ਚੋਲਾਂ ਦੀਆਂ ਉਹ ਕਿੱਦਾਂ ਬਣਾਈ ਦੀਆਂ। ਅਗਲੇ ਮੱਕੀ ਰੋਟੀ ਨਹੀਂ ਪਕਾਉਣੀ ਆਉਂਦੀ। ਮੱਕੀ ਦੀਆਂ ਰੋਟੀਆਂ ਵਾਲਣੀਆਂ ਹੈ, ਆਪਣੇ ਪਿੱਪਲ ਦੇ ਪੱਤੇ ਤੋੜ ਕੇ ਲਿਆਉਣੇ ਹੈ, ਪੂੜੇ ਬਣਾਉਣੇ। ਅੱਛਾ ਬੇਬੇ ਪਾਕਿਸਤਾਨ ਤੋਂ ਆਦੇ ਹੱਥੀ ਬੰਦਾ ਦੇਖਿਆ? ਕੀ ਜਦੋਂ ਪਾਕਿਸਤਾਨ ਬਣਿਆ ਉਦੋਂ ਕਿੱਥੇ ਸੀ? ਮੈਂ ਉੱਥੋਂ 10-12 ਸਾਲਾਂ ਦੀ ਸੀ। ਉਹਦਾ ਹਿੰਦੁਸਤਾਨ ਚੋਂ ਆਈ ਸੀ ਤੂੰ? ਹਾਂ ਹੋਰ ਉਧਰੋਂ ਨਕਲ ਮਕਾਨੀ ਕਰਕੇ ਆਏ ਆ। ਅੱਛਾ ਸਾਨੂੰ ਆਪਣੇ ਘਰ ਦਾ, ਆਪਣੀਆਂ ਮੱਝਾਂ ਦਾ ਸਾਰਾ ਪਤਾ। ਅੱਛਾ ਕਿਹੜੇ ਪਿੰਡ ਸੀ ਪਿੱਛੇ ਬੇਬੇ ਨੂੰ ਯਾਦ ਆ ਤੈਨੂੰ? ਮੋਗੇ ਸ਼ਹਿਰ ਦੇ 42 ਪਿੰਡ ਨਿਕਲੇ ਸਾਡੇ ਪਿੰਡ। ਮੋਗੇ ਸ਼ਹਿਰ 42 ਪਿੰਡ? ਯਾਰ ਕੋਈ ਜੇ ਇੰਡੀਆ ਦਾ ਵੇਖਦਾ, ਮੋਗਾ ਸ਼ਹਿਰ ਤੇ 42 ਪਿੰਡ ਨਿਕਲੇ ਸੀ। ਹਾਂ ਉੱਥੋਂ ਨਿਕਲੇ ਸੀ ਮੋਗਾ ਸ਼ਹਿਰ ਤੇ 42 ਪਿੰਡ ਚੋਂ ਬੇਬੇ ਨਿਕਲੇ ਸੀ। ਹਾਂ ਵੱਡਾ ਸ਼ਹਿਰ, ਵੱਡਾ ਸ਼ਹਿਰ ਸੀ ਮੋਗਾ। ਇਹ ਜਲੰਧਰ ਦੇ ਲਾਗੇ ਸੀਗਾ। ਸਾਰੇ ਆਪਣੇ ਪਿੰਡ ਦੇ ਕਾੜੀਏ, ਸਾਡੇ ਘਰ ਆ ਬਾਗੀਆਂ ਵਾਲੇ, ਇਹ ਸਾਰੇ ਕੋਲੋਂ ਕੋਲ ਸੀਗੇ। ਜਿੱਦਾਂ ਹੁਣ ਆਪਣੇ ਆ ਪੰਜਵਾਸ ਤਨਵਾ ਅੱਜ ਦਾ ਆਪਣੀਆਂ। ਹਾਂਜੀ ਹੁਣ ਸਾਡੇ ਦਾਦਕੇ ਜਿਹੜੇ ਸੀ ਆ ਗਾਈ ਕੇ ਆਪਣੇ ਆ ਸਵਕੇ ਕਾੜੀਆਂ ਦੇ ਲੰਬੜਦਾਰ, ਇਹ ਸੀ ਜਲੰਧਰ ਦੇ, ਤੇ ਪਿੰਡ ਸੀ ਚੂਹੇ ਕੀ, ਇੱਕੋ ਪਿੰਡ ਦੇ ਆ ਸਾਡੇ ਆ ਇਕੱਠੇ। ਦਾਦੀ ਸਾਡੀ ਆ ਚੇਅਰਮੈਨ। ਹੁਣ ਸਕਿਆਂ ਦਾ ਕਦਰ ਨਹੀਂ, ਪੁਰਾਣਿਆਂ ਦਾ ਕਾਹਦਾ ਕਦਰ ਆ? ਮੇਰੀ ਦਾਦੀ ਦਾਦਾ ਮੈਨੂੰ ਦੱਸਦੇ ਰਹੇ ਆ ਸਾਰੀਆਂ ਹਕੀਕਤਾਂ। ਕਹਿੰਦੀ ਇੱਕ ਪੱਠ ਸੀ, ਇੱਧਰ ਸੁਣ, ਮਨ ਹੋਈ ਮਨ ਤੋਂ ਵੀ ਜ਼ਿਆਦੀ, ਤੇ ਸਾਡੀ ਪਾਲੀ ਸੀ। ਤੇ ਕਹਿੰਦੀ ਜਿੱਥੇ ਸਾਡੇ ਕੈਂਪ ਲੱਗੇ ਸੀ ਨਾ, ਫਿਰਦੀ ਦੀ ਲੈ, ਇੰਨੀ ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਕੋਈ ਫੜ ਲਵੇ। ਕਹਿੰਦੀ ਅਸੀਂ ਭੁੱਖੇ ਬੈਠੇ ਸੀ। ਨਹੀਂ ਜਾ ਓਏ ਆ ਜਾਂਦੇ ਅਸੀਂ ਲੱਕੜਾਂ ਲੈ ਕੇ, ਉਹਨੇ ਜਾਣਾ ਜਾ, ਕੋਈ ਨਹੀਂ ਆ ਜਾਂਦਾ ਕੋਈ ਨਾ। ਅੱਛਾ ਮਾਂ ਮੇਰੀ ਕਹਿੰਦੀ ਪੁੱਤ ਇੰਨੇ ਵਕਤ ਕੱਲੇ 3-4 ਦਿਨ ਕੋਈ ਸ਼ੈ ਨਾ ਖਾਣ ਪੀਣ ਨੂੰ। ਤੇ ਜਿਹੜਾ ਮੇਰੀ ਦਾਦੀ ਦਾ ਭਰਾ ਸੀ ਨਾ, ਉਹ ਬਦਮਾਸ਼ ਬੜਿਆ ਸੀ, ਸਿੱਖਾਂ ਨਾਲ ਬੜੇ ਵਕਤ ਕੱਟੇ, ਬੜੇ ਵਕਤ ਕੱਟੇ। ਤੇ ਕਹਿੰਦੀ ਉਹ ਪੱਠ ਜਿਹੜੀ ਸੀ ਨਾ, ਫਿਰਦੀ ਸਾਡੇ ਕਾਫਲੇ ਚ ਆ ਗਈ ਤੰਬੂਆਂ ਦੇ। ਉਹਨੇ ਦੇਖ ਲਾ, ਕਹਿੰਦੀ ਐਡੀ ਸਿਆਣੀ ਦੇਸੀ ਪੱਠ ਸੀ, ਲੱਭਦੀ ਸਾਡੇ ਕੰਪਾਂ ਚ ਆ ਗਈ। ਤੇ ਫਿਰ ਕਹਿੰਦੀ ਅਸੀਂ 8-10 ਘਰ ਸੀਗੇ, ਤੇ ਕਹਿੰਦੀ ਮੇਰੇ ਭਰਾ ਨੇ ਕੀਤੀ, ਉਹ ਸੀ ਬਦਮਾਸ਼, ਵੰਡ ਕੇ ਖਾਧੀ। ਉਹ ਕਹਿੰਦੀ ਕਰਕੇ ਨਾ ਵਿੱਚ ਮਿਰਚ ਪਾਉਣ ਨੂੰ ਸਿਰਫ ਲੂਣ ਸੀ। ਤੇ ਉਹ ਕਹਿੰਦੀ ਅਸੀਂ ਕਰ ਲੈ ਕੇ ਜ਼ਿਬਾ ਕਰਕੇ ਤੇ ਸਾਰਿਆਂ ਨੂੰ ਅਸੀਂ ਨਾ ਕਿਲੋ ਦਿੱਤਾ ਆਪਦੇ ਕੰਪ 'ਚ। ਤੇ ਕਹਿੰਦੀ ਖਾਧਾ। ਫਿਰ ਕਹਿੰਦੀ ਸਾਡੇ 3-4 ਦਿਨ ਨਿਕਲੇ, ਫਿਰ ਰੜਾ ਦੌੜੀ ਪੈ ਗਈ, ਫਿਰ ਅਸੀਂ ਆ ਗਿਆ ਬਾਰਡਰ ਲੰਘੇ। ਇਦਾਂ ਕਹਿੰਦੀ ਜ਼ੁਲਮ ਬੜੇ ਹੋਏ, ਕਹਿੰਦੀ ਸਾਹਮਣੇ ਬੱਚੇ। ਅੱਛਾ ਬੇਬੇ ਪਿੰਡ 42 ਚੱਕ ਤੇਰਾ ਆਇਆ ਪਿੰਡ ਸੀ ਤੇ ਪਿੰਡ ਮੋਗਾ ਸ਼ਹਿਰ ਹੀ ਸੀ। ਮੋਗਾ ਸ਼ਹਿਰ ਸੀ ਕੋਈ ਮੁਹੱਲਾ ਦੀ ਮਿਸਾਲ ਤੈਨੂੰ? ਨਾ ਕੋਈ ਮਹੱਲਾ ਨਹੀਂ, ਇੱਧਰ ਸਿੱਖ ਵਾਸਤੇ ਸੇਧੇ ਮੁਸਲਮਾਨ। ਮੋਗੇ ਸ਼ਹਿਰ ਦੀਆਂ ਤੂੰ ਹੈ? ਯਾਨੀ ਕੋਈ ਉਦੋਂ ਤਾਂ ਕੋਈ ਨੰਬਰਦਾਰ ਕਿਸੇ ਦਾ ਨਾਂ ਚੇਤਾ ਆਵੇ ਜਿਹੜਾ ਤੁਹਾਡਾ ਵੱਡਾ ਉੱਥੇ, ਯਾਨੀ ਜਿੱਦਾਂ ਨੰਬਰਦਾਰ ਹੁੰਦਾ ਮਹੱਲੇ ਦਾ? ਸਾਡਾ ਦਾਦਾ ਦਾਦੀ ਤੇ ਸ਼ਹਿਰ ਮਰੇ ਆ।
ਉੱਥੇ ਨਾਨੀ ਮਰੇ ਵੀ ਇੱਧਰ ਆ ਕੇ ਇੱਧਰ ਮਰੇ ਨਹੀਂ ਉੱਥੇ ਜਿੱਦਾਂ ਆਪਣੇ ਇੱਥੇ ਪਿੰਡਾਂ ਦੇ ਨੰਬਰਦਾਰ ਆ ਮੋਹਰੀ ਆ ਤੇ ਸੀਗੇ ਹੀ ਉਹ ਕੋਈ ਨਾ ਯਾਦ ਹੋਵੇ ਤੈਨੂੰ ਨਹੀਂ ਉਹ ਭੁੱਲ ਗਿਆ ਹੁਣ ਚੇਤਾ ਭੁੱਲ ਗਿਆ ਹੈ ਅੱਛਾ ਬੇਬੇ ਉਦੋਂ 12 14 ਸਾਲਾਂ ਦੀ ਹੈ ਹੁਣ ਜਿੱਦਾਂ ਆਪਾਂ ਇੱਥੇ ਟਾਫੀਆਂ ਮੱਛੀਆਂ ਖਾਂਦੇ ਆ ਨਿਆਣੇ ਅੱਜ ਕੱਲ ਦੇ ਲਈ ਫਿਰਦੇ ਟਾਫੀਆਂ ਉਦੋਂ ਟਾਫੀਆਂ ਕਿੱਦਾਂ ਦੀਆਂ ਹੁੰਦੀਆਂ ਸੀ ਹੈਗੀਆਂ ਸੀ ਉਦੋਂ ਟਾਫੀਆਂ ਕਿ ਨਹੀਂ ਉਦੋਂ ਗੋਲ ਮੱਛੀਆਂ ਆ ਜਿਹੜੇ ਗੋਲ ਬਣ ਕੇ ਜਿਹਨੂੰ ਕਹ ਚਿੱਟੀਆਂ ਹੁੰਦੀਆਂ ਸੀ ਕਹਿੰਦੇ ਸੀ ਦੂਸਰੇ ਦੀਆਂ ਟਿੱਕੀਆਂ ਇਹ ਹਾਂ। ਜ਼ਿਆਦਾ ਸੀ ਉਹ ਹੁੰਦੀਆਂ ਸੀ ਹਾਂ। ਹਾਂ ਯਾਨੀ ਉਦੋਂ ਤੇ ਨਿੱਕੇ ਨਿੱਕੇ ਬਿਸਕੁਟ ਹੁਣੇ ਸਾਡੇ ਬਾਬੇ ਨੇ ਐਦਾਂ ਝੋਲੀ ਭਰ ਕੇ ਦੇ ਡਾਂਗਰ ਹੁੰਦਾ ਸੀ ਮੋਟਾ ਉਹਨਾਂ ਵਕਤਾਂ 'ਚ ਅੱਛਾ ਕਿੰਨੇ ਰੁਪਏ ਲੱਭਦੇ ਹੁੰਦੇ ਸੀ ਘਰੋਂ ਬੇਬੇ ਉਦੋਂ ਜੇ ਕਿਸੇ ਮਾਈ ਕੋਲੋਂ ਮੰਗ ਲੈਣੇ ਇੱਕ ਕੋਈ ਟੈਡੀ ਪੈਸਾ ਇੱਕ ਟੈਡੀ ਦਿੰਦੇ ਨੇ ਐਡੇ ਐਡੇ ਪੈਸੇ ਸੀ ਡਮਰੂ ਵਰਗੇ ਉਹ ਲਾ ਲੈਂਦੇ ਪੈਸਾ ਹੁੰਦਾ ਸੀ ਮੈਂ ਅੱਛਾ ਦੇ ਦਿੰਦੇ ਜੇ ਮਿਸਾਲ ਤੌਰ ਤੇ ਤੇਰਾ ਅੱਜ ਦਿਲ ਕਰ ਪਿਆ ਜਿੱਦਾਂ ਹੁਣ ਅੱਜ ਕੱਲ ਦੇ ਨਿਆਣੇ ਕਹਿੰਦੇ ਅੱਬਾ 50 ਰੁਪਏ ਲੈਣੇ ਆ ਅੱਜ ਕੱਲ ਤਾਂ 50 ਤੋਂ ਘੱਟ ਗੱਲ ਨਹੀਂ ਕਰਦੇ ਪਾ ਗਰੀਬ ਅਤੇ ਅਮੀਰ ਆ ਹੁਣ ਕਮਾਈ ਵੀ ਓਨੀ ਆ ਹਾਂ, ਨਹੀਂ ਹੁਣ ਤਾਂ ਪਿਓ ਵੀ ਦੇ ਦਿੰਦੇ ਭਾਵੇਂ ਮੈਂ ਆਪਾਂ ਜਿਹੜਾ ਕਹਿਣਾ ਮੇਰੀ ਲਾਡਲੀ ਧੀ ਆ ਧੀ ਆ ਤੇ ਉਦੋਂ ਜਦੋਂ ਮੰਗਦੇ ਸੀ ਇੱਕ ਵਾਰੀ ਮੰਗੀ ਅੱਬਾ ਟੈਡੀ ਪੈਸਾ ਦੇ ਦਬਕਾ ਮਾਰ ਦਬਕਾ ਪੈਂਦਾ ਸੀ ਕਿਤੇ 15 ਦਿਨਾਂ ਬਾਅਦ ਲੱਭ ਲੈਣਾ ਇੱਕ ਡੈਡੀ ਪੈਦਾ ਇਦਾਂ ਹੀ ਬੇਬੇ ਉਹ ਜਵਾਨੀ ਲੱਭਦੀ ਸੀ ਜੋ ਮੁੰਡੇ ਵਾਲੀ ਜਵਾਨੀ ਹਾਂ 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 ਉਹ ਜਾਂਦੇ ਆ ਨਾ ਹਾਂ ਉਹ ਵੇ ਕੁੜੀ ਕਹਿਣਾ ਧੀ ਭੈਣ ਜਾਂਦੀ ਆ ਧਿਆਨ ਰੱਖੋ ਹਾਂ ਧਿਆਨ ਰੱਖੋ ਹੈ ਹੁਣ ਘਰ ਦਾ ਧਿਆਨ ਨਹੀਂ ਤੇ ਬਾਹਰਲਾ ਕੀ ਹਾਂ ਬਿਲਕੁਲ ਇਹ ਬਿਲਕੁਲ ਜਮਾਨਾ ਜਮਾਨਾ ਅੱਲਾ ਦਾ ਸ਼ੁਕਰ ਹੈ ਅੱਛਾ ਉਦੋਂ ਬਾਅਦ ਉਦੋਂ ਜੋ ਹਿੰਦੁਸਤਾਨ ਸੀ ਉਦੋਂ ਕੋਈ ਸਹੇਲੀ ਤੇਰੀ ਉੱਥੇ ਨਿੱਕੀ ਬਣੀ ਹੋਵੇ ਕੋਈ ਯਾਦ ਹੋਵੇ ਰਸ ਸਾਰੀਆਂ ਸੀ ਸੇਲੀਆਂ ਸੀ ਸਾਰੀਆਂ ਆ ਗਈਆਂ ਇੱਧਰ ਕਿ ਉੱਧਰ ਕੋਈ ਹੈਗੀ ਸੀ ਕੋਈ ਸਹੇਲੀ ਕੋਈ ਯਾਨੀ ਹਿੰਦੂਆਂ ਦੀ ਜਾਂ ਮੈਂ ਸਿੱਖਾਂ ਚੰਗੇ ਭਲੇ ਜਵਾਨ ਸੀ ਅੱਛਾ ਚੰਗੀ ਭਲੀ ਜਵਾਨ ਸੀ ਹਾਂ ਕੋਈ ਸਿੱਖਾਂ ਦੀ ਉੱਥੇ ਕੋਈ ਤੇਰੀ ਸਹੇਲੀ ਹੋਵੇ ਉਸ ਵੇਲੇ ਉਹਦਾ ਕੀ ਤੂੰ ਫੋਟੋ ਲਾਉਣ ਨਹੀਂ ਫੋਟੋ ਨਹੀਂ ਸ਼ਾਇਦ ਕੋਈ ਹੋਵੇ ਸਹੇਲੀ ਤੈਨੂੰ ਯਾਦ ਹੋਵੇ ਜਿੱਦਾਂ ਕਹਿੰਦੇ ਆ ਕਿ ਮੇਰਾ ਨਾਮ ਆਈ ਹਸਨੋ ਆ ਮੈਨੂੰ ਨਿੱਕੀ ਹੁੰਦੀ ਨੂੰ ਆਹ ਕਹਿੰਦੇ ਸੀ ਅਸੀਂ 5 ਚਾਚੇ ਤਾਏ ਸੀ 12 13 ਭੈਣਾਂ ਦੋਦੀ ਵਾਲਿਆਂ ਦਾ ਨਾਂ ਚੱਲਦਾ ਸੀ ਯਾਰ ਵੱਡਿਆਂ ਦਾ ਮੇਰੇ ਕੋਲ ਪੁੱਛਣਾ ਤਾਂ ਮੇਰੇ ਤਾਂ ਦੇਖੇ ਸਾਰੇ ਹੀ ਓਹੋ ਇੱਥੇ ਪਿੰਡ 'ਚ ਵੀ ਸੀ ਤੇ ਉੱਥੇ ਵੀ ਇਹਨਾਂ ਦਾ ਗਰੁੱਪ ਸੀਗਾ ਉਹ ਸਹੇਲੀਆਂ ਦਾ ਤਾਂ ਨਹੀਂ ਤੈਨੂੰ ਪਤਾ ਨਾ ਪੁੱਛਣ ਦਾ ਦੇਣਾ ਕਿਉਂ ਬਾਬਾ ਮੈਂ ਚੱਲ ਐ ਬੇਬੇ ਹੁੰਦੇ ਜੇ ਤੈਨੂੰ ਨਿੱਕੀ ਹੁੰਦੀ ਨੂੰ ਕੀ ਕਹਿੰਦੇ ਹੁੰਦੇ ਸੀ ਮੇਰਾ ਨਾਂ ਸੰਦੀਪ ਵੀ ਨਹੀਂ ਇੱਥੇ ਤਾਂ ਹਸਨ ਬੀਬੀ ਦੀ ਨਿੱਕੀ ਹੁੰਦੀ ਨੂੰ ਛੋਟੇ ਨਹੀਂ ਸਹੇਲੀਆਂ ਨਾ ਹੀ ਇਹ ਕੋ ਉਹ ਕਿੱਦਾਂ ਨਹੀਂ ਕਹਿੰਦੇ ਦੀਆਂ ਉਹ ਕਹਿੰਦੇ ਨੇ ਇਹਦੇ ਆ ਫੱਤੋ ਆ ਛੱਤੋ ਨਹੀਂ ਸਾਡੇ ਨਹੀਂ ਸਿੱਧਾ ਹੀ ਨਾਂ ਸੀ ਤੇਰਾ ਇੱਕੋ ਹੀ ਨਾ ਇੱਕੋ ਹੀ ਨਾਂ ਤੈਨੂੰ ਕਿਸੇ ਸਹੇਲੀ ਦਾ ਨਾਂ ਯਾਦ ਹੋਵੇ ਆਪਦੀ ਦਾ ਕੋਈ ਯਾਦ ਆ ਆਪਾਂ ਹੁਣ ਯਾਦ ਕਰਕੇ ਕੀ ਕਰਾਂਗੇ। ਨਹੀਂ ਫਿਰ ਸ਼ਾਇਦ ਕੋਈ ਤੇਰੀ ਵਰਗੀ ਮਾਈ ਬੈਠੀ ਹੋਵੇ ਵੀਡੀਓ ਦੇ ਤੇਰੀ ਸਹੇਲੀ ਹੋਵੇ ਨਿਕਲਿਆ ਹੋਵੇ ਕਵੇ ਕਿ ਮਾਈ ਹਸਣਾ ਨੇ ਅਸੀਂ 12 13 ਭੈਣਾਂ ਅੱਛਾ ਅੱਜ ਤਾਈਂ ਮਿਲਣੀਆਂ ਨਹੀਂ ਉਹ ਕਿੱਥੇ ਆ ਬਾਕੀ ਕਿੱਥੇ ਆ ਆਪਦੇ ਘਰਾਂ 'ਚ ਵਿਆਹੀਆਂ 5 ਭਰਾਵਾਂ ਦੀਆਂ ਐ 12 13 ਭੈਣਾਂ ਤੁਸੀਂ 12 ਤੇ ਨਾ ਭੈਣਾਂ ਵਾ ਹਾਂ ਉਹ ਕਿਹੜੇ ਕਿਹੜੇ ਇਲਾਕੇ 'ਚ ਰਹਿੰਦੀਆਂ ਭੈਣਾਂ ਤੇਰੇ ਬਾਕੀ ਕੋਈ ਲਿਆਣੇ ਰਹਿੰਦੀਆਂ ਕੋਈ ਵਿਆਹੜੀ ਰਹਿੰਦੀਆਂ ਆਪੋ ਵਿਆਹੀਆਂ ਵਾ ਤੇ ਮਿਲੀ ਨਹੀਂ ਤੁਸੀਂ ਜਾਂਦੇ ਆ ਅੱਛਾ ਅਸੀਂ ਸਾਰਿਆਂ ਨੂੰ ਮਿਲਦੇ ਆ ਅੱਛਾ ਸਾਨੂੰ ਨਹੀਂ ਕੋ ਮਿਲਦਾ ਨਹੀਂ ਨਹੀਂ ਸਿੱਧੀ ਗੱਲ ਮਾਂ ਅਸਲੈਂਟੀਆਂ ਇੱਥੋਂ ਨਹੀਂ 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 ਉਹਨੇ ਉਹ ਗੱਲ ਸਾਡਾ ਕਿਸੇ ਨਾਲ ਬੇਸਲੂਕੀ ਨਹੀਂ ਸਾਰਿਆਂ ਦੇ ਜਾਂਦੇ ਨਹੀਂ ਅੱਛਾ ਭਤੀਜੇ ਵੀ ਆ ਮਾਸ਼ਾਅੱਲਾ 4 ਆ ਵਾਰੀ ਵਾਰੀ ਇਦਾਂ ਲੈ ਕੇ ਆਉਂਦੇ ਤੇ ਨੇ ਹੁਣ ਤੇਰਾ ਤੇਰਾ ਕਿੰਨਵਾਂ ਨੰਬਰ ਸੀ ਯਾਨੀ ਵੱਡੀ ਸੀ ਤੂੰ ਸਭ ਤੋਂ ਨਹੀਂ ਮੇਰੇ ਤੋਂ ਵੱਡੇ 2 ਭੈਣ ਭਰਾ ਸੀ ਜਵਾਨ ਧੀਆਂ ਪੁੱਤਾਂ ਵਾਲੇ ਹੈਂ। ਅੱਛਾ ਜਦੋਂ ਇੱਧਰ ਪਾਕਿਸਤਾਨ ਆ ਗਏ ਕੋਈ ਇੰਡੀਆ ਜੋ ਤੁਹਾਨੂੰ ਮਿਲਣ ਆਇਆ ਹੋਵੇ ਕੋਈ ਚਾਚਾ ਤਾਇਆ ਕੋਈ ਨਹੀਂ ਆਇਆ ਆਪਦੇ ਆਉਂਦੇ ਯਾਨੀ ਇੰਡੀਆ 'ਚ ਕੋਈ ਵੀ ਨਹੀਂ ਆਇਆ ਆਪਦਾ ਕੋਈ ਤੇਰਾ ਨਾਨਕਾ ਪਿੱਛੇ ਇੰਡੀਆ ਜਿਹੜੇ ਕੋਈ ਰਿਹਾ ਨਾਨਕੇ ਜੀ ਹੈਗੇ ਅੱਲਾ ਦੀ ਉਹ ਰਹਿਮਤ ਵੀ ਇੱਧਰ ਆ ਗਏ ਸੀ ਹਾਂ ਮੇਰੀਆਂ 2 ਮਾਮੇ ਦੀਆਂ ਧੀਆਂ ਵਿਆਹੀਆਂ ਮਾਸੀ ਦੀ ਧੀ ਵਿਆਹੀ ਇੰਡੀਆ 'ਚ ਤੇਰਾ ਕੋਈ ਨਹੀਂ ਰਿਹਾ ਅੱਲਾ ਦਾ ਸ਼ੁਕਰ ਹੈ ਠੀਕ ਠੀਕ ਅੱਛਾ ਜਦੋਂ ਤੁਸੀਂ ਇੱਧਰ ਆਏ ਕੋਈ ਕੁੱਟਿਆ ਕਟਿਆ ਤੁਹਾਨੂੰ ਕਿਸੇ ਨੇ ਅੱਗੇ ਉਹਦਾ ਮੋਬਾਈਲ ਹੈ ਸਾਡੇ ਅੱਜ ਦੇ ਝੁੱਗੀਆਂ ਨਹੀਂ ਲੱਗੀਆਂ ਹੈ ਏਦਾਂ ਕੰਪ ਲੱਗੇ ਸੀ ਅੱਛਾ ਕੈਂਪ ਲੱਗੇ ਜਿੱਦਾਂ ਚੁੱਕਿਆ ਓਏ ਇਧਰ ਆ ਏਦਾਂ ਝੁੱਗੀਆਂ ਜਿੱਦਾਂ ਨਾ ਏਦਾਂ ਕੰਪ ਲੱਗੇ ਸੀ ਓਏ ਇਧਰ ਆ 10 ਰੁਪਏ ਅੱਛਾ ਝੁੱਗੀਆਂ ਜਿਹਾ ਆਤਾ ਤਾਂ ਜੋ ਝੁੱਗੀਆਂ ਹੀ ਬੈਠੇ ਕੋਈ ਰੋਟੀ ਖਾਣ ਖੋਣ ਲਈ ਦਿੱਤੀ ਤੁਹਾਨੂੰ ਕੋਈ ਕੀ ਜਿੰਦੇ ਹੀ ਸੀ ਅੱਛਾ। ਪਹਿਲੇ ਆ ਜਿਹੜੇ ਪਿੰਡਾਂ ਚ ਉੜਦੇ ਸੀ ਨਾ ਤੇਰੇ ਵਰਗੇ ਹਾਂ। ਉਹ ਜਿਹੜੇ ਜਾਂਦੇ ਸੀ ਮਗਰੋਂ ਉੱਥੋਂ ਘਰ ਲੁੱਟ ਕੇ ਬੋਰੀਆਂ ਦਾਣੇ ਲਿਆ ਕੇ ਕੰਪਾਂ ਚ ਖਾਈਦੇ ਸੀ ਹਾਂ ਅਸੀਂ ਭੁੱਖ ਨਹੀਂ ਕੱਟੀ ਨਹੀਂ ਭੁੱਖ ਕੱਟੀ ਜਾਣੀ ਕਈ ਤਾਂ ਕਹਿੰਦੇ ਜੀ ਭੁੱਖੇ ਮਰ ਗਏ ਆ ਨਹੀਂ ਨਹੀਂ ਉਹ ਇੱਕ ਕੰਪ ਸੀ ਉੱਥੇ ਬਹੁਤ ਸੀ ਭੁੱਖ ਹੈ ਭੁੱਖ ਵੀ ਸਿੱਖ ਓਏ ਇਧਰ ਆ ਸਿੱਖ ਸੀ ਉਹ ਖੜੀਆਂ ਦੇਖਣ ਡੀਆਂ ਤੇਰੇ ਵਾਲਾ ਉਹਨਾਂ ਦੇ ਦੇ ਚੀਜ਼ ਵਿਚਾਰੀਆਂ ਨੂੰ ਇੱਕ ਮਿੰਟ ਇਧਰ ਆਓ ਤੂੰ ਕੀ ਲਿਆ
ਆ ਲੈ ਭੱਜ ਸਿੱਖ ਝੂਕੇ ਲੈ ਜਾਂਦੇ ਸੀ ਜਿਹੜੀਆਂ ਸੋਹਣੀਆਂ ਸੁਨੱਖੀਆਂ ਤੋਬਾ ਕਰੋ ਕੁੜੀਆਂ ਥੋੜੀਆਂ ਹਾਂ ਤੋਬਾ ਤੁਹਾਡਾ ਕੈਂਪ ਬਚ ਗਿਆ ਸੀ, ਯਾਨੀ ਤੁਹਾਡੇ ਕੈਂਪ 'ਚ ਬੰਦੇ ਚੰਗੇ ਦੀ ਜਵਾਨ ਹੈ, ਮੁੰਡੇ ਖੁੰਡੇ ਹੈਗੇ ਸੀ। ਨਹੀਂ ਸਾਡੇ 50 ਘਰ ਸੀ ਅੱਛਾ 50 ਤਾਂ ਬਚ ਗਿਆ। ਮਹੱਲਾ ਮਹੱਲਾ ਸਾਰਾ ਇੱਕ ਤੁਹਾਡੇ ਕੈਂਪ ਇੱਕੋ ਆਇਆ ਸੀ। ਸਾਨੂੰ ਅੱਛਾ ਪਹਿਲਾਂ ਬੇਬੇ ਇਸ ਪਿੰਡ 'ਚ ਆਏ ਤੁਸੀਂ ਸਭ ਤੋਂ ਪਹਿਲਾਂ ਕਿ ਕਿਤੇ ਹੋਰ ਅੱਗੇ ਆ ਕਿਸੇ ਹੋਰ ਪਾਸੇ ਆਏ ਸੀ? ਨਹੀਂ ਅਸੀਂ ਇੱਥੇ ਬੁਰੇ ਆਏ ਸੀ, ਬੁਰਿਓਂ ਫਿਰ ਇੱਥੇ ਘੁਮਿਆਰ ਰਹਿੰਦੇ ਸੀ ਸਾਡੇ ਉੱਥੇ, ਅੱਛਾ ਉਹ ਪਿੰਡ ਦੇ, ਉਹ ਫਿਰ ਸਾਨੂੰ ਉੱਥੇ ਪਿੰਡ ਲੈ ਗਏ। ਫਿਰ ਲੰਬੜਦਾਰਾਂ ਨੇ ਸਾਡੇ ਪਹਿਲੇ ਆਏ ਸੀ ਸਾਈਵਾਲ, ਸਾਈਵਾਲੋਂ ਫਿਰ ਇਹਨਾਂ ਦਾ ਨਾਮ ਬਣੀ ਤੇ ਫਿਰ ਮੇਰੀ ਦਾਦੀ ਨਾ, ਦਾਦਾ ਮੇਰਾ ਵੀ ਸਿੱਧਾ ਜਿਹਾ ਸਿਆਣਾ, ਉਹ ਫਿਰ ਇਹਦੇ ਭਰਾ ਸੀਗੇ ਅੜਮ, ਉਹ ਆ ਗਿਆ ਕਾੜ ਚੱਕ ਚ, ਆ ਕਾੜ ਵੀ ਰਾਈਆਂ ਦਾ ਸਾਰਾ ਆਪਣੇ ਰਿਸ਼ਤੇਦਾਰੀਆਂ ਹੀ ਸੀ, ਆ ਮੈਂਬਰਾਂ ਦੀਆਂ ਵੀ, ਆ ਕਾੜੀਆਂ ਦੇ ਆਸੇ ਪਾਸੇ ਇਹ ਆਪਣੇ ਪਿੰਡਾਂ ਦੀਆਂ ਹੀ ਆ। ਹਾਂਜੀ ਉਹ ਨਿਖੜ ਗਏ ਸਾਰੇ। ਹੁਣ ਮੁਹੱਬਤਾਂ ਟੁੱਟ ਗਈਆਂ। ਨਹੀਂ ਬੇਬੇ ਫਿਰ ਕਹਿੰਦੇ ਆ ਕਿ ਤੂੰ ਸਾਡੀ ਦਾਦੀ ਦੀ ਬੜੀ ਸਹੇਲੀ ਸੀ, ਇਦਾਂ ਕਿ ਝੂਠ ਬੋਲਦੇ ਆ ਕਿ ਹੈ ਦਾਦੀ ਤੇ ਮੇਰੇ ਅੱਜ ਤੋਂ ਵਿਆਹੀ ਆ ਦਾਦੀ ਜੀ ਕਰਸ਼ਾ ਗੱਡੇ ਤੇ ਬਾਠ ਲਿਆਂਦੀ। ਤੂੰ ਗਈ ਸੀ ਬਰਾਤ ਨਾਲ, ਗੱਲ ਗਾਇਆ ਨਹੀਂ ਸੀ ਤੈਨੂੰ? ਨਹੀਂ ਨਹੀਂ ਉਦੋਂ ਇੰਨੇ ਨਹੀਂ ਸੀ ਜਾਂਦੇ, ਉਦੋਂ 5-6 ਬੰਦੇ ਹੀ ਆ। ਜਿੱਥੇ ਹੁਣ ਸਾਕੂ ਉਹਨਾਂ ਦੀ ਅੰਮੀ ਆ, ਇਹ ਹਿੱਸੇ ਜੀ ਸੀ ਸਾਰੇ ਇਕੱਠੇ, 5-6 ਬੰਦੇ ਜਾਂਦੇ ਸੀ। ਕਹਿੰਦਾ ਮੇਰੇ ਕੋਲ ਪੁੱਛ ਲਾ। ਵੇ ਮੈਂ ਉਹ ਬਾਬਾ ਚਾਚਾ ਤੇ ਕੋ ਬਾਅਦ ਚ ਪੁੱਛ ਲਾ ਕਿ ਬੇਬੇ ਕੋ ਪੁੱਛ ਲੈ, ਬੇਬੇ ਨੇ ਕਿਹੜਾ ਮੁੜ ਕੇ ਜ਼ਿੰਦਗੀ ਰਹਿ ਗਈ ਆਉਣਾ ਕਿ ਨਹੀਂ ਆਉਣਾ, ਬੇਬੇ ਕੋ ਪੁੱਛ ਲੈਣਾ, ਬੇਬੇ ਕੋ ਤੇ ਉਹਦਾ ਇੱਥੇ ਰਹਿਣਾ ਤੇ ਕੋ ਪੁੱਛ ਲਾਂਗੇ। ਮੇਰੀ ਗੱਲ ਸੁਣ, ਮੇਰੇ 80 ਸਾਲ ਹੋ ਗਏ ਵਿਆਹ ਨੂੰ। ਹਾਂ ਮੈਨੂੰ ਪਤਾ ਵਾ। ਆ ਫੀਕੋ ਛੀਦੋ, ਇੱਕ ਛੀਦੋ ਸੀ, ਇੱਕ ਸਲਾਮਤੇ ਸੀ, ਇੱਕ ਹੱਥੇ ਚ 12 ਇੱਕ ਕਾਟੀਆਂ ਦੀ ਜ਼ਮੀਨਾਂ, ਕੋਈ ਆ ਸਾਰੀਆਂ ਮੇਰੇ ਹੁੰਦੀ ਤੇ ਵਈਆਂ ਸਰੀਆਂ ਉਹਦੇ ਸਰੋਂ। ਬਾਬੇ ਕੂਲੇ ਦੀ ਭੈਣ ਜਿਹੜੀ ਮੜੀ ਸ਼ਰੀਫਾ, ਇਹ ਵੀ ਉੱਥੇ, ਦੂਈ ਵੀ ਇਹਦੀ ਸ਼ਹਿਰ ਜਿਹੜੀ ਉਹ ਵੀ, ਫਿਰ ਆਪਣੇ ਸਾਡਾ ਘਰ 12 ਘਰ ਸੀ ਉਹਦੇ ਹੱਥੇ। ਹੁਣ ਇੱਕ ਮੁਹੱਬਤ ਹੈ ਏਦਾਂ ਲੈਣਾ ਸੀ, ਏਦਾਂ ਕਮਰੇ ਬਣੇ ਸੀ। ਉਹ ਚਾਚਾ ਤੇ ਕੋ ਫਿਰ ਇੰਟਰਵਿਊ ਲੈ ਲਾਂਗੇ, ਬੇਬੇ ਨਾਲ ਕਰ ਲੈਦੇ ਗੱਲ, ਬੇਬੇ ਨੇ ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਬੇਬੇ ਕੋ ਫਿਰ ਅੱਜ ਹੀ ਮਰ ਜਾਣਾ। ਉਹ ਕੀ ਬੇਬੇ ਸਾਡੇ ਕੋ ਨਹੀਂ ਨਹੀਂ ਬੇਬੇ ਨਹੀਂ ਬੇ ਕੀ ਪਤਾ ਨਹੀਂ ਗੱਲ ਨਹੀਂ, ਬੇਬੇ ਨੇ ਤੂੰ ਤਾਂ ਇੱਥੇ ਸਾਡੇ ਕੋਲ ਬਹਿਣਾ, ਤੇ ਕੋ ਸਪੈਸ਼ਲ ਸਟੋਰੀ ਬਣਾ ਕੇ ਸੁਣਾ ਕੇ ਪੁੱਛਾਂਗੇ ਨਾ, ਹੁਣ ਤਾਂ ਸਾਨੂੰ ਬੇਬੇ ਨਾਲ ਕਰ ਦੇਣਾ 2-4 ਗੱਲਾਂ। ਬੇਬੇ ਜੇ ਤੂੰ ਆਈ ਇੱਥੇ ਕਹਿੰਦੇ ਮੈਨੂੰ ਸੁਣਨ ਚਾਹੀਏ, ਕਹਿੰਦੇ ਆ ਜਿਹੜੇ ਚਮਤੇ ਨਾ, ਚਮਤੇ ਬਣੇ ਜਿੱਦਾਂ ਆ ਜਿਹੜੇ ਆ ਥੜੇ ਬਣੇ ਆ ਥੜੇ ਨਜ਼ਰ ਆ ਰਿਹਾ, ਥੜੇ ਹੈ ਨਾ ਉਹ, ਇਹ ਥੜੇ ਜਿਹੜੇ ਬਣੇ ਕਹਿੰਦੇ ਪਹਿਲਾਂ ਇਹ ਕਹਿੰਦੇ ਨਾ ਇਦਾਂ ਦੇ ਮਾੜਾ ਮੋਟਾ ਕੱਚਾ ਪੱਕਾ ਬਣਾਇਆ ਹੁੰਦਾ ਸੀ ਲੋਕਾਂ ਨੇ। ਇਹ ਤੇ ਕਹਿੰਦੇ ਤੁਹਾਡੇ ਘਰ ਵਾਲਾ ਵੀ ਜੀ ਉਹ ਵੀ ਆਦੀ ਉਹ ਲੈ ਕੇ ਸੰਦੂਕ ਜਿਹਾ ਬਹਿ ਜਾਂਦਾ ਸੀ ਕਿ ਜਿਹਨੇ ਜੁੱਤੀ ਬਣਵਾਉਣੀ ਆ। ਨਹੀਂ ਕੁਛ ਵੀ ਨਹੀਂ ਸੀ, ਮੁਹੱਬਤ ਸੀ ਬੰਦਿਆਂ ਦੀ। ਹੁਣ ਮੁਹੱਬਤ ਨਹੀਂ, ਬਾਹਲਾ ਖਾਂਦੇ ਆ ਤੇ ਪੈ ਸੀ ਪੱਥਰ। ਕਹਿੰਦੇ ਜੁੱਤੀਆਂ, ਕਹਿੰਦੇ ਖੜੇ ਪੈਰ ਕਹਿੰਦੇ ਜੇ ਜੁੱਤੀ ਚਾਹੀਦੀ ਹੈ ਕਹਿੰਦੇ ਆ ਜਾਂਦੇ ਜਾਂ ਜੁੱਤੀ ਬਣਾ ਦੇ, ਉਹ ਨਾਪ ਉੱਥੇ ਹੀ ਲੈ ਕੇ ਉਦੋਂ ਜੁੱਤੀ ਬਣਾ ਦਿੰਦੇ ਸੀ। ਇਦਾਂ ਹੀ ਬੇਬੇ ਕਹਿੰਦੇ ਉਦੋਂ ਕਦਰ ਸੀ ਬੰਦੇ ਦੀ। ਕਹਿੰਦੇ ਉਦੋਂ ਕਦਰ ਸੀ, ਬੰਦੇ ਜੁੱਤੀਆਂ ਬਣਾਉਂਦੇ ਸੀ, ਜਿਹੜੀ ਚੀਜ਼ ਹਰ ਚੀਜ਼ ਕਹਿੰਦੇ ਜਦੋਂ ਇੱਕ ਵਿਆਹ ਚ ਮੇਰੇ ਜੁੱਤੀ ਚਮਦੀ ਗਈ। ਹੁਣ ਤਾਂ ਬੇਬੇ ਅੱਜ ਕੱਲ ਕਹਿੰਦੇ ਜੁੱਤੀ ਹੋਣੀ, ਹੁਣ ਤਾਂ ਕਹਿੰਦੇ ਜੁੱਤੀ ਅੱਜ ਕੱਲ ਫੈਂਸੀ ਹੋਣੀ ਚਾਹੀਦੀ। ਜੰਮਦੇ ਨਿਆਣੇ 300 में ਘੱਟ ਜੁੱਤੀ ਨਹੀਂ ਉਹ ਬੇਬੇ 300 ਦੀ ਕਿੱਥੇ, 300 ਦੀਆਂ ਜਰਾਬਾਂ ਆਉਂਦੀਆਂ। ਹੁਣ ਉਹ ਦੇਖੋ ਮੁੰਡਾ ਨਿੱਕਾ ਜਿਹਾ ਖੜੋਤਾ ਬੇਬੇ, ਉਹ ਜਿਹੜਾ ਨਿੱਕਾ ਜਿਹਾ ਮੁੰਡਾ, ਉਹਦੇ ਜਿਹੜੀ ਜੁੱਤੀ ਪਾਈ ਹੈ ਨਾ, ਇਹ ਉਹ ਖੜੋਤਾ, ਇਹ ਤੈਨੂੰ ਦਿਖਾਉਣਾ ਮੁੰਡਾ, ਉਹ 1200 ਰੁਪਏ ਦੀ ਜੁੱਤੀ ਆ, ਨਿੱਕਾ ਜਿਹਾ ਮੁੰਡਾ। ਉਹ ਆਪਦੀ ਮਰਜ਼ੀ। ਮੈਂ ਤੈਨੂੰ ਗੱਲ ਕਰਦਾ, ਵੈਸੇ ਇੱਕ ਗੱਲ ਕਰਦੇ ਬੇਬੇ, ਹੁਣ 300 ਵਾਲੀ ਗੱਲ ਨਾ ਕਰ, ਹੁਣ ਗੱਲਾਂ ਬਹੁਤ ਮਹਿੰਗੀਆਂ ਹੋ ਗਈਆਂ ਵਾ। ਹੁਣ ਕਮਾਈ ਵੀ ਤਾਂ ਉਨੀ ਆ ਬੇਬੇ, ਉਹ ਤਾਂ ਹੈ। ਉਦੋਂ 6 ਰੁਪਏ ਦਿਹਾੜੀ ਕਮਾਉਂਦੇ ਸੀ ਅਗਲੇ। ਵਾਲਿਆਂ ਦੀ ਜੁੱਤੀ ਮੈਂ ਲਿਆਉਂਦਾ ਰਿਹਾ 80-90 ਤੋਂ ਸ਼ੁਰੂ ਹੋਇਆ, ਮੁੜ ਕੇ 120 ਦੀ, ਮੁੜ ਕੇ ਜੀ 200 ਦੀ ਲਿਆਉਂਦਾ ਰਿਹਾ, ਮੁੜ ਕੇ ਸੁਰਦੀ ਵਾਲੇ ਬਣੇ ਲੋਕਾਂ ਨੂੰ ਟਰੱਕ ਭਰਤੇ ਤੇ ਮਹਿੰਗਾਈ ਵੀ ਉਨੀ ਹੋਣੀ ਆ। ਇਸ ਵਕਤ ਸਲੀਪਰ ਸਰਵਿਸ ਦੇ ਜਿਹੜੇ ਚਾਰਮਾਂ 600 ਰੁਪਏ ਦੇ ਆ। ਬੇਬੇ ਤੂੰ ਜੋ ਸਭ ਤੋਂ ਪਹਿਲੀ ਵਾਰੀ ਜੋ ਇਹਨੇ ਮੇਰੇ ਮਗਜ ਖਾਈ ਜਾਣਾ। ਬੇਬੇ ਤੂੰ ਸਭ ਤੋਂ ਪਹਿਲੀ ਵਾਰੀ ਤੂੰ ਪੈਪਸੀ ਦੀ ਬੋਤਲ ਪੀਤੀ, ਜਦੋਂ ਜਾਂ ਪੈਪਸੀ ਦੀ ਬੋਤਲ ਦੇਖੀ ਨਾ ਕੱਚ ਦੀ, ਜਦੋਂ ਸਭ ਤੋਂ ਪਹਿਲੀ ਵਾਰੀ ਤੂੰ ਬੋਤਲ ਦੇਖੀ ਸੀ, ਕੀ ਸੋਚਿਆ ਸੀ? ਅਸੀਂ ਦਵਾਨੀ ਦੀ ਲੈਂਦੇ ਸੀ। ਦਵਾਨੀ ਦੀ ਲੈਂਦੇ ਸੀ? ਅਸਲ ਪੈਪਸੀ ਦੀ ਸੀ ਕਿ ਉਹਨੂੰ ਸੋਡੇ ਦੀ ਕਹਿੰਦੇ ਹੁੰਦੇ ਸੀ? ਸੋਡੇ ਦੀ ਕਹਿੰਦੇ ਸੀ, ਉਹ ਸੋਡੇ ਦੀ ਕਹਿੰਦੇ ਸੀ। ਤੇ ਜਦੋਂ ਤੂੰ ਜ਼ਿੰਦਗੀ 'ਚ ਪਹਿਲੀ ਵਾਰੀ ਕੁਲਫੀ ਕਿਲੋ ਖਾਧੀ, ਕਿੱਡੀ ਕੁ ਵੱਡੀ ਸੀ ਤੂੰ? ਕੁਲਫੀਆਂ ਪੈਸੇ ਦੀਆਂ ਕੁਲਫੀਆਂ ਖਾਇਆ। ਪੈਸੇ ਦੀਆਂ ਉਦੋਂ ਕਿੱਡੀ ਕੁ ਸੀ ਜਦੋਂ ਕੁਲਫੀ ਖਾਧੀ ਸੀ? ਨਹੀਂ ਪਹਿਲੀ ਵਾਰੀ ਕੋਈ ਯਾਦ ਆ ਤੈਨੂੰ? ਅਸੀਂ ਜਵਾਨ ਸੀ, ਜਵਾਨੀ 'ਚ ਖਾਧੀ ਕੁਲਫੀ ਹੈ, ਖਾਂਦੇ ਹੀ ਸੀ, ਠੀਕ ਹੁਣ ਭੁੱਖੇ ਰਹਿੰਦੇ ਸੀ। ਨਹੀਂ ਉਹ ਕਈ ਚੀਜ਼ਾਂ ਨਾ ਬੇਬੇ ਨਵੀਆਂ ਆਈਆਂ ਨਾ, ਤੁਹਾਡੇ ਦੌਰ 'ਚ ਨਹੀਂ ਹੈਗੇ। ਤੁਹਾਡੇ ਕੁਲਫੀ ਉਦੋਂ ਵੀ ਹੈਗੀ ਸੀ, ਜਿਹੜੀ ਕੁਲਫੀ ਆ ਵੇਚਦਾ 10 ਰੁਪਏ ਦੀ ਕੁਲਫੀ, 20 ਰੁਪਏ ਦੀ ਕੁਲਫੀ। 10 ਦੀ, ਉਦੋਂ 2 ਰੁਪਏ ਦੀ, ਰੁਪਏ ਦੀ। ਅੱਛਾ
ਅੱਛਾ ਤੁਹਾਡੇ ਦੌਰ 'ਚ ਉਹ ਲੱਛਾ ਹੈਗਾ ਜੀ ਲੱਛਾ ਉਹ ਜਿਹੜਾ ਲੱਛਾ ਹਾਂ ਉਹ ਜਿਹੜਾ ਖੜਕਾਉਂਦੇ ਹਾਂ ਉਹ ਜੀ ਜਾ ਅੱਛਾ ਉਹ ਖਾਂਦੀਆਂ ਨਹੀਂ ਲੱਛਾ ਮੇਰੇ ਖਿਆਲ ਉਦੋਂ ਹੁੰਦੇ ਹੀ ਲੱਛੇ ਜੀ ਨਾ ਬੇਬੇ ਉਦੋਂ ਲੱਛੇ ਤੇ ਮਰੂੰਡੇ ਹੈਨਾ ਉਹ ਲੱਛੇ ਦੀ ਫੇ ਮਰੂੰਡੇ ਦੀ ਉਦੋਂ ਇੰਨੇ ਧੀਆਂ ਪੁੱਤਾਂ ਨੂੰ ਪਾਰ ਨਹੀਂ ਸੀ ਮਾਪੇ ਕਰਨ ਦਿੰਦੇ ਹਾਂ। ਦੁਕਾਨ ਤੇ ਨਹੀਂ ਜਾਣ ਦਿੰਦੇ ਹਾਂ ਤੇ ਹੁਣ ਜੰਮਦਿਆਂ ਨੂੰ ਮਾਵਾਂ ਲੈ ਕੇ ਆ ਜਾਂਦੀਆਂ ਆਇਆ ਨਹੀਂ ਸਾਡੇ ਦੁਕਾਨ ਤੇ ਨਹੀਂ ਜਾਂਦੇ ਘਰ ਚੀਜ਼ ਲਿਆ ਕੇ ਦੇਣੀ ਉਦੋਂ ਬੇਬੇ ਵਕਤ ਹੀ ਹੋਏ ਸੀ ਨਾ ਉਦੋਂ ਹਰ ਚੀਜ਼ ਕਰੇ ਉਦੋਂ ਜੁੱਤੀ ਜੇ ਮਾਂ ਪਿਓ ਨੇ ਲਿਆਂਦੀ ਇੱਕ ਨੇ ਮਾਂ ਨੇ ਲਿਆਂਦੀ ਜੁੱਤੀ ਧੀਆਂ ਦੀ ਭਾਵੇਂ ਚੰਗੀ ਆ ਭਾਵੇਂ ਮੰਦੀ ਆ ਭਾਵੇਂ ਨਹੀਂ ਨਹੀਂ ਉਹਨਾਂ ਨੇ ਪਾਉਣੀ ਹੋਈ ਇਦਾਂ ਹੀ ਸੀ ਨਾ ਹੁਣ ਤਾਂ ਰੋਜ਼ 2 ਵਾਰੀ ਤਾਂ ਬਦਲਾ ਲੈਂਦੇ ਆ ਆਪ ਵੀ ਲੈ ਕੇ ਆਉਂਦੀਆਂ ਵਾ ਆਪ ਲੈ ਨਹੀਂ ਫੈਸ਼ਨ ਹੈ ਨਹੀਂ ਸੀ ਇਹ ਫੈਸ਼ਨ ਵੀ ਸਾਡੇ ਜਿਹੜੇ ਆ ਨਾ ਬੰਦੇ ਨਹੀਂ ਸੀ ਜਾਣਦੇ ਕੀ ਸੀ ਸਾਲ ਆਪ ਹੀ ਮੇਰਾ ਅੱਬਾ ਲਿਆ ਕੇ ਦਿੰਦਾ ਆ ਕੁੜੀਆਂ ਧਾਗੇ ਕੱਢਦੀਆਂ ਸੀ ਨਾ ਸਰਾਣੇ ਤੇ ਧਾਗੇ ਫੜਾ ਦੇਣੇ ਰੰਗਦਾਰ ਇੱਕ ਇੱਕ ਉਸ ਤਰ੍ਹਾਂ ਧਾਗੇ ਲਿਆ ਦੇ ਹਾਂ ਉਹ ਧਾਗੇ ਬਣਾ ਕੇ ਮੇਨ ਕੇ ਵੀ ਹੈ ਨਾ ਇਦਾਂ ਪੈਰ ਨਾਲ ਕਰੋਸ਼ੀਏ ਨਾਲ ਚੱਲਣਾ ਅੱਛਾ ਹੁਣ ਆਪਣੇ ਪਿੰਡ 'ਚ ਕਿਹੜਾ ਕਰੋਸ਼ੀਆ ਚਲਾਉਣਾ ਜਾਣਦਾ ਉਹ ਬੁੜੀ ਕੋਈ ਵੀ ਨਹੀਂ ਜਾਣਦੀ ਹੋਣੀ ਨਾ ਨਹੀਂ ਯਾਰ ਅੱਜ ਆਉਣਾ ਵਾ ਇਨਸ਼ਾਅੱਲਾ ਲੈ ਹੁਣ ਆ ਬੇਬੇ ਵੀ ਸਰੋਂ ਦੇ ਤੇਲ ਵਾਸਤੇ ਹੀ ਬੈਠੀ ਆ ਆ ਬੇਬੇ ਵੀ ਸਰੋਂ ਦੇ ਤੇਲ ਵਾਸਤੇ ਆਈ ਬੈਠੀ ਆ ਗੱਲਾਂ ਬਾਤਾਂ ਕਰਨੇ ਆ ਬੇਬੇ ਨਾਲ 2-4 ਹਾਸੇ ਮਜ਼ਾਕ ਦੀਆਂ ਹੁਣ ਆਪਣੇ ਆ ਦੇਖ ਕਿੱਡਾ ਪਿੰਡ ਆਪਣਾ ਪਿੰਡ ਨੂੰ ਛੱਡ ਆਪਣਾ ਮਹੱਲਾ ਤੋਂ ਹਰ ਬੁੜੀ ਤੋਂ ਵਾਕਫ ਆ ਅੱਜ ਕੱਲ ਤੇ ਕਿਹੜੀ ਕੁੜੀ ਕਰੋਸ਼ੀਆ ਬਣਨ ਜਾਣਦੀ ਉਹਨੂੰ ਬੁੜੀ ਕੁੜੀ ਨੂੰ ਪੁੱਛ ਲੈ ਕਰੋਸ਼ੀਆ ਦਾ ਸ਼ਾਇਦ ਪਤਾ ਹੀ ਨਾ ਹੋਵੇ ਅਲੀਆਂ ਤੋਪਾ ਨੀ ਲਾਉਣਾ ਹੁੰਦਾ ਤੋਪਾ ਹੀ ਨਹੀਂ ਲਾਉਣਾ ਹੁੰਦਾ ਹਾਂ ਕਰੋਸ਼ੀਆ ਤਾਂ ਦੂਰ ਦੀ ਗੱਲ ਆ ਅਸੀਂ ਤੇ ਲਾਉਂਦੇ ਸੀ ਹਾਂ ਆਪਾਂ ਤੇ ਜਿਹੜੇ ਹੁਣ ਵੀ ਦਿਲ ਕਰਦਾ ਏਦਾਂ ਆ ਲਗੇ ਨਾ ਨਿਗਾਹ ਏਦਾਂ ਕਰਕੇ ਤੇ ਹਾਂ ਹੁਣ ਨਿਗਾਹ ਹੈ ਨਹੀਂ ਕੀ ਹੁਣ ਕਰੀਏ ਨਿਗਾਹ ਹੈ ਨਹੀਂ ਚਾਹ ਸਾਰੇ ਹੀ ਆ ਚਾਹ ਸਾਰੇ ਹੀ ਆ ਬਸ ਅੱਜ ਕੱਲ ਦੇ ਨੂੰ ਇਹ ਪਤਾ ਵੇਲ ਵਾਲੇ ਦੇ ਕੱਪੜੇ ਲੈ ਲਓ ਲੀਲਨ ਦੇ ਲੈ ਲਓ ਉਹਨਾਂ ਨੂੰ ਇਹ ਪਤਾ ਵਾ ਨਾ ਬੇਬੇ ਹੋਰ ਨਹੀਂ ਕੰਮਾਂ ਦਾ ਪਤਾ ਫੈਨਸੀ ਸੂਟ ਹੁਣ ਭਰਾਵਾ ਪੋਜੀਸ਼ਨ ਹੈ ਪੋਜੀਸ਼ਨ ਅੱਛਾ ਬੇਬੇ ਤੂੰ ਸਭ ਤੋਂ ਪਹਿਲੀ ਵਾਰੀ ਵੋਟ ਕਿਹਨੂੰ ਪਾਦੀ ਜ਼ਿੰਦਗੀ 'ਚ ਪਹਿਲਾ ਵੋਟ ਕਿਹਨੂੰ ਦਿੱਤਾ ਤੇ ਕੋਈ ਯਾਦ ਹੋਵੇ ਤੇ ਤੈਨੂੰ ਮੈਂ ਵੋਟ ਤੇ ਉਹਨਾਂ ਮਰਬਾ ਦੇਣਾ ਮੈਨੂੰ ਤੈਨੂੰ ਦੱਸਾਂ ਭੁੱਖੀ ਹੈ ਜਿਹਨੂੰ ਵੀ ਦਿੱਤੀ ਉਹਨੇ ਭੁੱਖੀ ਨਹੀਂ ਕਰਾਈ ਤੂੰ ਪਹਿਲੋ ਕਹਿ ਸਭ ਤੋਂ ਪਹਿਲਾਂ ਤੂੰ ਜਿਹੜਾ ਜਿਹੜੀ ਲਾਈ ਨਾ ਵੋਟ ਦਿੱਤੀ ਤੈਨੂੰ ਯਾਦ ਆ ਤੂੰ ਕਿਹਨੂੰ ਦਿੱਤੀ ਸੀ ਵੋਟ ਚੱਲ ਦਿੱਤੀ ਦਿੱਤਾਈ ਕਿਹਨੂੰ ਦਿੱਤੀ ਦੱਸ ਤਾਂ ਸਹੀ ਹੁਣ ਤੂੰ ਡਰਦੀ ਆ ਤੂੰ ਕਿਹਾ ਮੈਨੂੰ ਫੜ ਲੈਂਦੇ ਆਂਗੇ ਉਹਨਾਂ ਦੇ ਮੈਂ ਖਾ ਲੈਣ ਆ ਫੜ ਲੈਣਗੇ ਮੈਨੂੰ ਹੱਥ ਤੇ ਕੋਈ ਲਾ ਕੇ ਦੇਖੇ ਉਹ ਅੱਜ ਕੱਲ ਦੀਆਂ ਹੀ ਬਾਹਾਂ ਫੜਾਉਂਦੀਆਂ ਅਸੀਂ ਚੀਰਦੇ ਜਾਂਦੇ ਪਾੜਦੇ ਹੁੰਦੇ ਅੱਛਾ ਚੀਜ਼ ਦੇ ਇਹ ਜ਼ਮਾਨਾ ਸੀ ਕਿਹਾ ਕਰਮ ਹਾਂਜੀ ਧੀਆਂ ਭੈਣਾਂ ਨੇ ਕਹਿਣਾ ਉਹ ਬੰਦਾ ਨੇ ਕਿਹਾ ਨਾ ਐ ਕਰਕੇ ਵੇਖਿਆ ਚੀਰਦੇ ਜਾਵਾਂਗੇ ਪਾੜਦੇ ਆਵਾਂਗੇ ਕੋਈ ਵੀ ਅੱਖ ਭਰ ਕੇ ਵੇਖੇ ਜੇ ਹੁਣ ਤੇ ਆ ਮੋਬਾਈਲਾਂ ਨੇ ਵੋਟ ਮੈਂ ਦੱਸ ਦਿੰਦਾ ਇਹ ਮੋਬਾਈਲਾਂ ਨੇ ਖਰਾਬ ਕੀਤੀ ਉਦੋਂ ਕਾਮਾਨਿਟ ਦੀਆਂ ਬੋਤਲਾਂ ਵੋਟਾਂ ਪਈਆਂ ਸੀ ਸਭ ਤੋਂ ਪਹਿਲੇ ਵੋਟ ਦਿੱਤਾ ਸੀ ਮੁਸਲਮਾਨਾਂ ਨੇ ਕਾਇਦੇ ਆਜ਼ਮ ਨੂੰ ਨਹੀਂ ਬੇਬੇ ਨੇ ਖਿਲਾਫ ਦਿੱਤਾ ਹੈ ਨਾ ਬੇਬੇ ਚੇਤਾ ਨਹੀਂ ਤੂੰ ਕਾਫਰਾਂ ਨੂੰ ਦਿੱਤਾ ਅੱਲਾ ਜਾਣੇ ਉਹਨਾਂ ਨੇ ਵੀ ਮੁਸਲਮਾਨ ਖੜਾ ਕੀਤਾ ਜੀ ਕਾਂਗਰਸ ਦੇ ਵਿੱਚ ਵੀ ਮੁਸਲਮਾਨਾਂ ਦੀ ਸੀਟਾਂ ਉਹਨਾਂ ਨੇ ਵੀ ਬਣਾਇਆ ਸੀ ਸਾਰਿਆਂ ਨੇ ਬਣਾਇਆ ਸੀ ਸਭ ਕੁਝ ਹੀ ਖੜਾ ਸੀ ਲੇਕਿਨ ਕਾਮਯਾਬੀ ਇਹਨੂੰ ਹੋਈ ਸੀ ਅੱਛਾ ਬੇਬੇ ਸਾਜ ਤੂੰ ਤਾਂ 1965 ਦੀ ਜੰਗ ਦਾ ਤੂੰ ਤਾਂ ਚੰਗੀ ਭਲੀ ਕਿਤੇ ਜਵਾਨ ਨਿਆਣੇ ਵਾਲੀ ਹੁਣ ਜਦੋਂ ਹੋਈ ਆ ਉਹ ਤਾਂ ਕੱਲ ਦੀਆਂ ਗੱਲਾਂ 1965 ਦੀ ਜੰਗ ਯਾਦ ਆ ਸਨ 65 ਦੀ ਜੰਗ ਮੈਂ ਦੇਖੀ ਮੈਂ ਇੰਨਾ ਕਿ ਸੀਗਾ ਉਦੋਂ ਸਾਡੇ ਪੱਖੇ ਲਾਏ ਹੁੰਦੇ ਸੀ ਛੱਤਾਂ ਨਾਲ ਝਾਲਰ ਵਾਲੇ ਐ ਫਿਰਕੀਆਂ ਲਾਈਆਂ ਖਿੱਚ ਐਦਾਂ ਛੋਟੀਆਂ ਲਾਈਆਂ ਹੁੰਦੀਆਂ ਸੀ ਐਦਾਂ ਚੱਲ ਮਾਨ ਖਿੱਚਣਾ ਅੱਛਾ ਬੇਬੇ ਬਿਜਲੀ ਜਦੋਂ ਆਈ ਆ ਤੈਨੂੰ ਡਰ ਨਹੀਂ ਲੱਗਾ ਕਿ ਓਏ ਬਿਜਲੀ ਆ ਗਈ ਓਏ ਬਿਜਲੀ ਇਹਨੇ ਪਹੁੰਚ ਡਰ ਲੱਗਾ ਖੋਤੇ ਤੇ ਬਿਜਲੀ ਤਾਂ ਆਈ ਆ ਕਿਤੇ 70 ਰੁਪਏ ਖਰਚਾ ਪੜੇ ਤੁਹਾਡੀਆਂ ਧੀਆਂ ਡਰ ਆਉਂਦਾ ਸਾਨੂੰ ਪਮਾਂ ਤੇ ਬਕਾਏ ਜੇ ਸਾਡੇ ਹੱਥ ਬਾਦੇ ਸਾਨੂੰ ਡਰ ਨਹੀਂ ਆਉਂਦੇ ਨਹੀਂ ਤੁਸੀਂ ਮਿਸਾਲ ਦੇ ਤੌਰ ਤੇ ਤੁਸੀਂ ਰਹਿੰਦੇ ਹਨੇਰੇ 'ਚ ਗਿੱਜੇ ਸੀ ਨਹੀਂ ਜਦੋਂ ਯਕਦਮ ਬਲੇ ਡਰੇ ਨਹੀਂ ਤੁਸੀਂ ਇਹ ਕਿਉਂ ਗਿਆ ਅਸੀਂ ਮਰੱਬੇ ਦੇ ਵਿੱਚ ਰਹਿੰਦੇ ਰਹੇ ਆ ਅੱਛਾ ਸੜਕ ਤੇ ਜਿੱਦਾਂ ਉੱਥੇ ਉਦੋਂ ਦਲੇਰੀਆਂ ਹੁੰਦੀਆਂ ਸੀ ਨਹੀਂ ਜੇ ਸਾਡੇ ਕੁੱਤਿਆਂ ਨੇ ਭੌਂਕਣਾ ਅਸੀਂ ਭੱਜ ਕੇ ਬਾਹਰ ਨਿਕਲਣਾ ਸਾਡੇ ਪੱਠੇ ਤੇ ਨਹੀਂ ਕੋ ਵੜਦਾ ਨਹੀਂ ਹੁਣ ਮਿਸਾਲ ਦੇ ਤੌਰ ਤੇ ਨਾ ਹੁਣ ਤੁਸੀਂ ਡੇਰੇ ਤੇ ਰਹਿੰਦੇ ਸੀ ਰਾਤ ਨੂੰ ਤਾਂ ਹਨੇਰਾ ਹੋ ਜਾਂਦਾ ਸੀ ਨਾ ਡੇਰੇ ਤੇ ਜੋ ਯਕਦਮ ਤੁਸੀਂ ਬਲਬ ਬਾਲਿਆ ਇੱਕ ਪਹਿਲੀ ਨਹੀਂ ਵਾਰੀ ਸਾਨੂੰ ਡਰ ਆਉਂਦਾ ਸੀ ਮੈਂ ਕਿਹਾ ਸ਼ਾਇਦ ਕਿ ਉਹ ਡਰ ਨਾ ਆ ਜਾਵੇ ਡਰਨ ਤੁਹਾਡੀਆਂ ਤੀਵੀਆਂ ਅਸੀਂ ਕਾ ਡਰੀਏ ਅੱਜ ਕੱਲ ਦੀਆਂ ਇਦਾਂ ਹੀ ਆ ਮਾਂ ਡਰ ਹਾਂ ਆ ਘਰ ਮਸਨੂਈ ਚੀਜ਼ ਆ ਕੇ ਛੱਡ ਦਿਓ ਤੇ ਨਾ ਛਾਪ ਇੱਕ ਮਿੰਟ ਵਾਪਸੀ ਹੋਣੇ ਆ ਬਿੱਲੀਆਂ ਸਾਨੂੰ ਆ ਮਸਨੂਈ ਬਣੇ ਨਾ ਚੀਜ਼ਾਂ ਹਾਂਜੀ ਬੇਬੇ ਦੇਖੋ ਚਨਿਆਂ ਦੀ ਦਾਲ
ਹਾਂ ਪਹਿਲਾਂ ਨੇ ਹਾਂਜੀ ਪੁੱਤਰ ਉਦੋਂ ਘੱਟ ਸੀ ਖਰਾਬ, ਹੁਣ ਤਾਂ ਬਹੁਤ ਆ ਘਰੋਂ ਕਰੀ ਜਾਂਦਾ। ਉਹ ਮੈਂ ਬੇਬੇ ਨੂੰ ਲਿਆ ਹੱਥ ਨੂੰ ਮਾਰ ਕੇ ਆਪਦੇ ਵੇਚ ਪਾ ਗਈ ਪਰ ਵੀਰ ਇਹਨੂੰ ਚੁੱਪ ਕਰਾ ਇਹਨੂੰ ਲੈ ਜਾ ਕੇ ਪਾਸੇ ਮੈਂ ਬੇਬੇ ਨੂੰ ਬਾਲ ਕੇ ਲਿਆ ਮੈਂ ਕਿਹਾ ਅੱਜ ਦਾਦੀ ਨੇ ਗੱਲਾਂ ਪੁੱਛਦਾ ਇਹ ਨਵੇਂ ਵਿੱਚ ਚੜਾ ਕੇ ਪੈ ਜਾਂਦਾ ਪਹਿਲੇ ਰੇਡੀਓ ਚੱਲਿਆ ਸੀ ਫਿਲਮ ਦਾ, ਬੇਬੇ ਦੇ 17 ਦੇ 3 ਕੋ 1.5 ਜ਼ਿਆਦਾ ਕਿੰਨੇ 17 ਦੇ 1.5 ਜ਼ਿਆਦਾ ਕਿਲੋ ਕੱਦੂ ਦੇ ਅਦੇ ਕਦੋਂ ਕਦੋਂ ਇੱਥੇ ਪਹਿਲੇ ਚਲੇ ਉਹ ਵਾ ਟੋਕਰੀ ਚ ਪਿਆ ਆ ਨਵੀਰ ਕੱਦੂ ਬਾਗ ਦੇ ਚਾਚੇ ਨੇ ਇਧਰ ਆ ਯਾਰ ਚਾਚੀ ਹੋਰ ਬਸ ਹਾਂ ਬੋਤਲ ਇਹ ਮੈਨੂੰ ਪਹਿਲਾਂ ਸ਼ੱਕ ਪੈ ਗਈ ਫਕੀਰ ਵਾਲੇ ਨੇ ਕੀ ਕਰ ਲੂੰਗਾ ਯਾਰ ਕਿਉਂ ਕਰੋ ਯਾਰ ਫਕੀਰ ਵਾਲੇ ਮੈਂ ਨੰਬਰ ਲੈ ਲਾ ਫਿਰ मैंने ਬਾਅਦ ਗੱਲ ਕਰ ਲਈ ਕੋਈ 333 ਵਾਪਸੀ ਆਈ ਨਹੀਂ ਵਾਪਸੀ ਨਹੀਂ मैं ਨੰਬਰ ਲੈ ਲਾ ਤੇ ਯਾਰ ਮੈਨੂੰ ਇਹ ਹੋਇਆ ਤਾਂ ਮੈਨੂੰ ਯਾਦ ਆ ਗਿਆ ਤੇ ਮੈਂ ਦੱਸ ਦੂੰਗਾ ਫਿਰ ਨਹੀਂ ਦੇਰ ਤੱਕ ਕਿਉਂਕਿ ਮੇਰੇ ਕੋਲ ਮਾਲ ਤਕਰੀਬਨ ਸਾਰੇ ਪਿਆ ਹੁੰਦਾ ਫਕੀਰ ਦਾ ਮਾਲ ਮੇਰੇ ਕੋਲ ਬਹੁਤ ਪਿਆ ਫਿਰ ਵੀ ਮੈਂ ਕਾਲ ਨੂੰ ਦੇਣਾ ਫਿਰ ਜੇ ਹੋਇਆ ਕੋਈ ਜ਼ਰੂਰਤ इस टाइम कोई नहीं पिया साक्षी मेरे को बहुत बार पीछे पे बात ना कर लेना फोन जो है 10 दिन मोहर दो एक और कद्दू ले आ यार एक बाद गया पेपर ले जा बस सारे ले जा हाँ नहीं तो लेना ओ यार पैसा ही नहीं लाना याद ही लगा यार रोज एक मिनट बाद पैसा ही नहीं लाना यार ना ओ यार नहीं लाना लोन नूं की करना मैं कहना भैन 10,000 रुपया दिता यार 20,000 रुपया खर्चा होया पैसा यार ਸਟਾਰ 964 ਅਸੀਂ ਬੇਬੇ ਨਾਲ ਗੱਪਾਂ ਮਾਰਨ ਲਈ ਲੈ ਗਏ ਬੇਬੇ ਨੂੰ ਦੇਖਤੇ ਚਾਚਾ ਕਰਮ ਲੈਦਾ ਯਾਰ ਇਹ ਲਾਈਵ ਚੱਲਦਾ ਨਹੀਂ ਆ ਲਾਈਵ ਆ ਚਾਚਾ ਕਰਮ ਆਦਾ ਲੈਦਾ ਲੁੱਚ ਤਲੀ ਬੈਠਾ ਹੁਣ ਮੈਨੂੰ ਉਹਨੂੰ ਕਿੱਦਾਂ ਸਮਝਾਈਏ ਅਸੀਂ ਆਦੀ ਦਾਦੀ ਦੀਆਂ ਗੱਲਾਂ ਸੁਣਨੇ ਚ ਪੁਰਾਣੀਆਂ ਗੱਲਾਂ ਦਾਦੀ ਦਾਦੇ ਦੇ ਬਾਰੇ ਪੁੱਛਣਾ ਚਾਹੁੰਦਾ ਉਹ ਆਪਦੇ ਲੁੱਚ ਤਲਣ ਲੱਗ ਪੈਂਦਾ ਇਹਨੂੰ ਅਸੀਂ ਕੀ ਸਮਝਾਈਏ ਮੈਨੂੰ ਦੱਸੋ ਤੁਸੀਂ ਬੇਬੇ 20 ਦਾ ਗੁੱਟਾ ਸਟਾਰ 964 ਅੱਗੇ ਕੀ ਕਰਨਾ ਉਹ ਲੈ ਮੈਂ ਕਲਰ ਦੇਖਣਾ ਨਾ ਵਿੱਚੋਂ ਸਟਾਰ 3 ਸਟਾਰ 2 ਹੈ ਸਟਾਰ 3 ਸਟਾਰ 2 ਹੈ ਦਸਾਂ ਵਾਲਾ ਹੈ ਨਹੀਂਗਾ ਮੈਂ ਦਸਾਂ ਵਾਲਾ ਹੀ ਬਸ ਆਈ ਕਲਰ ਆ ਹਾਂਜੀ ਮਜੰਦਾ ਜਿਹਾ ਹੈ ਨਹੀਂਗਾ ਮਕੰਡਾ ਕਿਹਨੂੰ ਕਹਿੰਦੇ ਆ 1 2 ਫਾਂਡਾ ਦਾ ਅਰੇ ਫਾਂਡਾ ਦਾ ਹੀ ਆ ਗਿਆ ਨਹੀਂ ਨਹੀਂ ਪਾਉਂਦਾ ਇਹੀ ਹੈ ਥਲੇ ਉਹ ਦੂਏ ਕੋਲੇ ਨਹੀਂ ਮੈਂ ਨਹੀਂ ਇਹ ਥਾਪ ਨਾ ਦੂਏ ਪਤਾ ਕਰਕੇ ਦੇ ਦੇ ਅੱਗੋਂ ਪਤਾ ਕਰ ਲਾ ਇਹ ਵੀ ਇਹ ਤੇ ਮੈਂ ਪਰਸੋਂ ਲੈ ਆਇਆ ਉੱਥੇ ਲੈ ਆਇਆ ਮੇਰਾ 1 2 ਸੱਤੀ ਉਹ ਲਾਈਵ ਚੱਲੂਗਾ ਨਾ ਉਹਦੇ ਨੰਬਰ ਦੇ ਵੈਰੀਫਿਕੇਸ਼ਨ ਕਰਨਾ ਪੈਣਾ ਉਹ ਕਿਦਾਂ ਉਹ ਲਾਈਵ ਚੀਜ਼ ਚਲਾਉਣ ਦਾ ਭਾਂਜ ਜ਼ਿਆਦਾ ਮਜ਼ਾ ਆਉਂਦਾ ਜਦੋਂ ਕੋਈ ਹੁੰਦਾ ਬੰਦਾ ਲਾਈਵ ਬੁਲਾ ਕੇ ਖੜਾ ਕਰ ਇਹਨੂੰ ਚਾਚੀ ਨੂੰ ਇਹਨੂੰ ਚੁੱਪ ਕਰਾ ਜਾਏਗੀ ਮੈਂ 35 ਵਾਰੀ ਮੈਂ ਕਿਹਾ ਜੋ ਮੈਨੂੰ ਮਾਈ ਨਾਲ ਗੱਲਾਂ ਕਰਨੇ ਆਪਦੀ ਬੁੰਡ ਤੇ ਮਾਰ ਕੇ ਬੈਠ ਉਹਨੂੰ ਤਾਂ ਇਸ਼ਾਰਾ ਕਰ ਦੇਣਾ ਉਹਨੇ ਉਹ ਵਾਰੀ ਮੈਨੂੰ ਰੋਕਿਆ ਉਹ ਹਟ ਗਿਆ ਉਹਦੀ ਆਦਤ ਬਣੀ ਵੇ ਉਹਨਾਂ ਨੇ ਹਟਣਾ ਉਹ ਮੈਂ ਉਹ ਪੁੱਛਦਾ ਉਹ ਮੈਂ ਕਿਹਾ ਪੁਰਾਣੀਆਂ ਗੱਲਾਂ ਪੁੱਛਦੇ ਨਾ ਪੁਰਾਣੇ ਬੰਦੇ ਦੀਆਂ ਆਹ ਪੁਰਾਣੀ ਕੋਈ ਸਟੋਰੀ ਹੋਵੇ ਤੂੰ ਸੁਣੀਆਂ ਕਰਨੀਆਂ ਸੀ ਉਹਨਾਂ ਨੇ ਜੱਗ ਬੀਤੀਆਂ ਉਹਨਾਂ ਨੇ ਜੱਗ ਬੀਤੀਆਂ